ਕਿਤੇ ਇੱਕ ਵਾਰੀ ਆ ਕੇ ਤੱਕੜੀ ਦੇ ਵਿੱਚ 13 ਤੋਲ ਦਵੀਂ ਜਿੱਦਾਂ ਖੋਲੇ ਲਾਂਘੇ ਬਾਰਡਰ ਤੇ ਬਾਬਾ ਦਿਲ ਦੇ ਲਾਂਘੇ ਖੋਲ ਦਵੀਂ। ਵਾਹ ਜੀ ਵਾਹ ਵਾਹ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਆਪਾਂ ਵੇਖਦੇ ਛੋਟੀ ਏਜ ਦੇ ਬੰਦੇ ਜਾਣਗੇ ਤੇ ਉਹਨਾਂ ਨੂੰ ਬਾਅਦੋਂ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਮਿਲਦਾ। ਇਹ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਆਪਣੇ ਪਿਤਾ ਦੇ ਘਰ ਆਇਆ, ਗੁਰੂ ਨਾਨਕ ਦੇ ਘਰ। ਹੂੰ ਬਾਕੀ ਜੋ ਵੀ ਉੱਥੇ ਕਿਹਾ ਜਾਂਦਾ ਸਭ ਕੁਝ ਝੂਠ ਹੈ। ਅੱਛਾ, ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਸਭ ਨੂੰ ਆਉਣਾ ਚਾਹੀਦਾ ਇੱਥੇ, ਖਾਸ ਕਰਕੇ ਟੀਨਏਜ ਨੂੰ ਤਾਂ ਬਿਲਕੁਲ ਆਉਣਾ ਚਾਹੀਦਾ ਇੱਥੇ। ਇੱਕੋ ਗੱਲ ਕਹਾਂਗਾ, ਕਹਿੰਦਾ ਜੇ ਮਾੜੀਆਂ ਸਮੇਂ ਦੀਆਂ ਸਰਕਾਰਾਂ ਨਾ ਹੁੰਦੀਆਂ ਤਾਂ ਬਾਰਡਰ ਵਾਲੇ ਉੱਤੇ ਕੰਧਿਆਂ ਵਾਲੀਆਂ ਤਾਰਾਂ ਨਾ ਹੁੰਦੀਆਂ। ਵਾਹ ਜੀ ਵਾਹ, ਸਹੀ ਗੱਲ ਹੈ, ਸੱਚੀ ਗੱਲ ਹੈ। ਠੀਕ ਆ ਸੱਚੀ ਹੁਣ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਕੀ ਤੁਹਾਡਾ? ਨਾਮ ਮੇਰਾ ਮਨਜੀਤ ਸਿੰਘ ਜੀ। ਮਨਜੀਤ ਸਿੰਘ। ਕਿਹੜੀ ਜਗ੍ਹਾ ਤੋਂ ਤੁਸੀਂ ਆਏ? ਅਸੀਂ ਵੈਨਕੂਵਰ ਕੈਨੇਡਾ ਤੋਂ। ਕੈਨੇਡਾ ਤੋਂ। ਹਾਂਜੀ। ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਯਾਰ ਪਾਕਿਸਤਾਨ ਤੈਨੂੰ ਸੱਚ ਦੱਸਾਂ ਜੀ, ਹਾਂਜੀ ਤੇ ਜਿੰਨਾ ਪਿਆਰ ਇੱਥੇ ਮਿਲਿਆ ਹਾਂਜੀ। ਉਨਾ ਪਿਆਰ ਮੈਂ ਸੋਚਿਆ ਨਹੀਂ ਸੀ ਵੀ ਮੈਨੂੰ ਕਦੀ ਇੰਡੀਆ 'ਚ ਮਿਲਿਆ ਹੋਵੇ। ਅੱਛਾ, ਬਿਲਕੁਲ ਸਹੀ ਗੱਲ ਆ। ਇੱਥੇ ਜਿਸ ਵੀ ਭਰਾ ਨੂੰ ਆਪਾਂ ਮੁਸਲਮਾਨ ਭਾਈ ਨੂੰ ਵੀ ਮਿਲਦੇ ਆ, ਜਿਵੇਂ ਕਿ ਸਾਨੂੰ ਉੱਥੇ ਬਾਹਰਲੀਆਂ ਮੁਲਕਾਂ ਦੇ ਵਿੱਚ ਨਿਊਜ਼ਾਂ ਰਾਹੀਂ, ਗਲਤ ਨਿਊਜ਼ਾਂ ਰਾਹੀਂ ਐਵੇਂ ਡਰਾਇਆ ਜਾਂਦਾ ਜੀ ਜੀ, ਵੀ ਪਾਕਿਸਤਾਨ ਬਹੁਤ ਐਂ ਜੀ ਐਂ ਖਤਮ ਆ, ਮਤਲਬ ਉੱਥੇ ਬੰਦੇ ਐਂ ਕਰ ਦਿੰਦੇ ਆ। ਪਰ ਮੈਨੂੰ ਤਾਂ ਲੱਗਦਾ ਵੀ ਸਾਡੇ ਪੰਜਾਬ 'ਚ ਇਹ ਕੰਮ ਜ਼ਿਆਦਾ ਆ। ਇੱਥੇ ਤਾਂ ਕੋਈ ਐਸਾ ਤੁਸੀਂ ਹੁਣ ਬਾਜ਼ਾਰ 'ਚ ਘੁੰਮ ਫਿਰ ਰਹੇ ਹੋ, ਸ਼ਾਪਿੰਗ ਵਗੈਰਾ ਕਰ ਰਹੇ ਹੋ, ਤੇ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਕਿ ਵੀ ਇਕੱਲੇ ਆਣਾ ਜਾਈ ਯਾਰ? ਨਹੀਂ, ਮੈਨੂੰ ਕਿਸੇ ਨੇ ਨਹੀਂ ਰੋਕਿਆ ਜੀ, ਨਾ ਮੈਨੂੰ ਰੋਕਣ ਨੇ। ਮੈਨੂੰ ਹੋ ਗਿਆ ਜਾਏ ਨੂੰ 7 ਦਿਨ ਜੀ। ਜੀ ਜੀ, 7 ਦਿਨਾਂ 'ਚ ਫੈਸਲਾਬਾਦ ਸਾਰੇ ਮੈਂ ਘੁੰਮ ਕੇ ਆਇਆ, ਮੈਨੂੰ ਤਾਂ ਕਿਸੇ ਨੇ ਅਜੇ ਤੱਕ ਨਹੀਂ ਰੋਕਿਆ। ਤੇ ਜਿੰਨੇ ਕੁ ਬੰਦੇ ਮਿਲਿਆ ਫੋਟੋਆਂ ਖਿਚਾਉਣੇ ਵਾਲੇ, ਅੱਛਾ, ਬਹੁਤ ਜ਼ਿਆਦਾ ਪਿਆਰ ਮਿਲਿਆ। ਪਰ ਕੋਈ ਪ੍ਰੋਬਲਮ ਨਹੀਂ ਇਸ ਕੰਟਰੀ ਦੇ ਵਿੱਚ। ਇੱਥੇ ਤਾਂ ਕੋਈ ਇਹੋ ਜਿਹੀ ਜਿਹੜਾ ਦੂਸਰਾ ਲੋਕਾਂ ਨੇ ਫਵਾੜ ਡਾਈ ਸੀ ਕਿ ਪਾਕਿਸਤਾਨ ਜਾਓਗੇ ਤੇ ਤੁਸੀਂ ਪਤਾ ਨਹੀਂ ਕੀ ਹੋ ਜਾਏਗਾ, ਉਹਦੇ ਬਾਰੇ ਉਹਨਾਂ ਲੋਕਾਂ ਨੂੰ ਸੁਣਾ ਕੀ ਦੋਗੇ? ਉਹਨਾਂ ਲੋਕਾਂ ਨੂੰ ਇਹ ਸੁਨੇਹਾ ਜੀ ਮੇਰੇ ਵੱਲੋਂ ਤਾਂ ਵੀ ਇਹ ਸਭ ਝੂਠ ਆ। ਹਾਂ, ਕੁਰਸੀਆਂ ਦੀ ਖਾਤਰ ਲੀਡਰ ਕਰਦੇ ਆ, ਥੋੜੀਆਂ ਬਹੁਤੀਆਂ ਫਵਾਹਾਂ ਹੁੰਦੀਆਂ, ਮੀਡੀਆ ਵਿਕਾਊ ਹੁੰਦੇ ਕਈ, ਜੀ ਜੀ ਜੀ, ਬਟ ਸੱਚਾਈ ਨਹੀਂ ਹੈਗੀ। ਗਰਾਊਂਡ ਸੱਚਾਈ ਜਿਹੜੀ ਤਾਂ ਉਹ ਇੱਥੇ ਆ ਕੇ ਪਤਾ ਲੱਗਦਾ। ਹੁਣ ਸਾਨੂੰ ਪਤਾ ਲੱਗਦਾ, ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਅਸੀਂ ਘੁੰਮ ਰਹੇ ਆ ਇੱਥੇ, ਸਾਨੂੰ ਸਾਡੇ ਭਰਾ ਸਾਰਾ ਮਾਮ ਯਾਰ, ਕੋਈ ਇਹੋ ਜਿਹਾ ਚੱਕਰ ਨਹੀਂ। ਸਾਡਾ ਬਲੱਡ ਤਾਂ ਇੱਕੋ ਹੀ ਆ। ਹਾਂਜੀ ਐਸਾ ਹੀ। ਇੱਕੋ ਗੱਲ ਕਹਾਂਗਾ, ਕਹਿੰਦਾ ਜੇ ਮਾੜੀਆਂ ਸਮੇਂ ਦੀਆਂ ਸਰਕਾਰਾਂ ਨਾ ਹੁੰਦੀਆਂ ਤਾਂ ਬਾਰਡਰ ਵਾਲੇ ਉੱਤੇ ਕੰਧਿਆਂ ਵਾਲੀਆਂ ਤਾਰਾਂ ਨਾ ਹੁੰਦੀਆਂ। ਵਾਹ ਜੀ ਵਾਹ, ਸਹੀ ਗੱਲ ਹੈ, ਸੱਚੀ ਗੱਲ ਹੈ। ਠੀਕ ਆ ਸੱਚੀ ਹੁਣ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਤੁਹਾਡੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਹਾਂਜੀ, ਜੋ ਵੀ ਹੈਗੇ ਆ, ਇਮਰਾਨ ਖਾਨ ਜੀ ਹੋ ਗਏ, ਸਿੱਧੂ ਜੀ ਹੋ ਗਏ, ਹਾਂਜੀ, ਹੋ ਸਕਦਾ ਸਾਨੂੰ ਇਦਾਂ ਲੱਗਦਾ ਵੀ ਇਨਸ਼ਾਅੱਲਾ ਆਉਣੇ ਵਾਲੇ 5-4 ਸਾਲਾਂ ਦੇ ਤੱਕ ਹੋਰ ਸਾਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਸਾਡੀ ਕਮਿਊਨਿਟੀ ਨੂੰ, ਜੀ ਜੀ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨ ਦੀਆਂ। ਜੀ ਜੀ ਜੀ, ਹੋ ਸਕਦਾ ਵਾ, ਮੈਨੂੰ ਲੱਗਦਾ ਜਿਵੇਂ ਦੋ ਪੰਜਾਬ ਇਕੱਠੇ ਵੀ ਹੋ ਜਾਣ। ਨਹੀਂ ਜੀ, ਇਹ ਦੁਆਵਾਂ ਕਰ ਚਲੋ ਜੀ, ਪੰਜਾਬ ਪਿਆਰ ਦੇ ਨਾਲ ਇਕੱਠੇ ਹੋ ਜਾਣ, ਉਹ ਵੀ ਉਹ ਸਭ ਨੂੰ ਉਹ ਵੱਡੀ ਗੱਲ ਹੈ। ਬਿਲਕੁਲ ਬਿਲਕੁਲ। ਅਸੀਂ ਨਹੀਂ ਕਹਿੰਦੇ ਕਿ ਤਾਰਾਂ ਖਤਮ ਹੋਣ, ਲੇਕਿਨ ਪਿਆਰ ਜਿਹੜਾ ਨਾ ਉਹ ਉਹਦੇ ਨਾਲ ਹੀ ਤਾਰਾਂ, ਉਹਦੇ ਨਾਲ ਹੀ ਤਾਰਾਂ। ਸਰ ਜਦ ਦਿਲਾਂ 'ਚ ਪਿਆਰ ਪੈ ਗਿਆ, ਤਾਰਾਂ ਦੀ ਲੋੜ ਹੀ ਨਹੀਂ ਦੇਖਣੀ ਨਹੀਂ ਜੀ। ਅਸੀਂ ਤਾਂ ਆਪ ਕਹਿੰਦੇ ਹੁੰਦੇ ਆ, ਸੋਚਦੇ ਹੁੰਦੇ ਆ ਵੀ ਇੱਥੇ ਜਿਹੜਾ ਪਿਆਰ ਇਦਾਂ ਬਣਿਆ ਰਹੇ। ਸੁਣੀਦਾ ਸੀ, ਸਾਡੇ ਬਹੁਤ ਮਿੱਤਰ ਕੈਨੇਡਾ 'ਚ ਹੈਗੇ ਇੱਥੇ ਦੇ, ਹਾਂਜੀ, ਸਾਡੇ ਕੋਲ ਜਾਂਦੇ ਵੀ ਕਈ ਆ, ਬਟ ਸਾਰੇ ਉਹ ਕਹਿੰਦੇ ਹੁੰਦੇ, ਕਹਿੰਦੇ ਯਾਰ ਸਾਡੇ ਕੋਲ ਆਓ ਤੁਸੀਂ, ਵੈਲਕਮ। ਪਰ ਜਿੰਨੀ ਮਹਿਮਾਨ ਨਵਾਜੀ ਇੱਥੇ ਹੋਈ ਆ, ਉਨੀ ਮੈਂ ਵਰਲਡ 'ਚ ਨਹੀਂ ਕਿਤੇ ਦੇਖੀ ਅਜੇ ਤੱਕ। ਅੱਛਾ, ਸਹੀ ਗੱਲ ਆ, ਦਿਲੋਂ ਕਹਿਣਾ ਤੇ ਦਿਲੋਂ ਸਤਿਕਾਰ ਕਰਦਾ ਸਾਰੇ ਭਰਾਵਾਂ ਦਾ। ਸਹੀ ਸਹੀ, ਤੇ ਬਾਕੀ ਆਪਾਂ ਤਾਂ ਨਾਨਕ ਅੱਗੇ ਇਹ ਅਰਦਾਸ ਕਰਦੇ ਆ, ਜੀ ਜੀ, ਕਿਤੇ ਇੱਕ ਵਾਰੀ ਆ ਕੇ ਤੱਕੜੀ ਦੇ ਵਿੱਚ 13 ਤੋਲ ਦਵੀਂ ਜਿੱਦਾਂ ਖੋਲੇ ਲਾਂਘੇ ਬਾਰਡਰ ਤੇ ਬਾਬਾ ਦਿਲ ਦੇ ਲਾਂਘੇ ਖੋਲ ਦਵੀਂ। ਵਾਹ ਜੀ ਵਾਹ ਵਾਹ ਜੀ, ਜੀ, ਬਹੁਤ ਮਿਹਰਬਾਨੀ, ਧੰਨਵਾਦ ਭਰਾ। ਸ਼ੁਕਰੀਆ। ਆਪਾਂ ਇਹ ਅਰਦਾਸ ਕਰਦੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਸਰ ਤੁਹਾਡਾ? ਸੁਖਵੰਤ ਸਿੰਘ ਨਾਂ ਜੀ, ਸੁਖਵੰਤ ਸਿੰਘ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਅੰਮ੍ਰਿਤਸਰ ਤੋਂ, ਇੰਡੀਆ ਤੋਂ। ਇੰਡੀਆ ਤੋਂ। ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਬਹੁਤ ਅੱਛਾ ਲੱਗਾ ਜੀ, ਬਹੁਤ ਵਧੀਆ ਲੱਗਾ, ਹੂੰ, ਬੜਾ ਸੋਹਣਾ ਲੱਗਾ ਕਿ ਸਾਰੇ ਬੜਾ ਪਿਆਰ ਦਿੱਤਾ ਇੱਥੋਂ ਦੇ ਲੋਕਾਂ ਨੇ। ਸਹੀ, ਅਸੀਂ ਤਾਂ ਇਹੋ ਹੀ ਚਾਹੁੰਦੇ ਕਿ ਮਤਲਬ ਸਾਰਿਆਂ 'ਚ ਪਿਆਰ ਇਤਫਾਕ ਹੋਣਾ ਚਾਹੀਦਾ, ਹਾਂਜੀ, ਬਹੁਤ ਜ਼ਰੂਰੀ ਹੈ। ਸਹੀ, ਤੇ ਸਾਰੇ ਰਲ ਮਿਲ ਕੇ ਬੜੀ ਸੇਵਾ ਕਰ ਰਹੇ ਅੰਦਰ ਗੁਰਦੁਆਰਾ ਨਨਕਾਣਾ ਸਾਹਿਬ। ਹਾਂਜੀ, ਤੁਹਾਡੇ ਮੁਸਲਿਮ ਭਾਈ ਵੀ ਸੇਵਾ ਕਰ ਰਹੇ ਨੇ, ਹਾਂਜੀ, ਤੇ ਹੋਰ ਵੀ ਜਿਹੜੇ ਉੱਥੋਂ ਆਏ ਨੇ ਬਾਹਰੋਂ ਸਿੰਧੀ ਲੋਕ, ਜੀ ਜੀ, ਹੁਣ ਪਿਸ਼ਾਵਰ ਦੀ ਸੰਗਤ ਬੜੀ ਆਈ ਹੈ, ਉਹ ਬਹੁਤ ਸੇਵਾ ਕਰ ਰਹੀ ਹੈ। ਇੰਤਜ਼ਾਮ ਬੜਾ ਅੱਛਾ ਹੈ, ਪੁਲਿਸ ਦਾ ਇੰਤਜ਼ਾਮ ਬੜਾ ਅੱਛਾ ਹੈ, ਅੱਛਾ। ਸਾਨੂੰ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਹੈ। ਬਹੁਤ 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 ਵਧੀਆ ਕਿਹੜੇ ਇੰਤਜ਼ਾਮ। ਕਿਹੜੇ ਗੁਰਦੁਆਰੇ ਤੁਸੀਂ ਵੇਖੇ ਇੱਥੇ ਆ ਕੇ? ਅਸੀਂ
ਦੇਖੋ ਸਾਨੂੰ ਤੇ ਵੀਜ਼ੇ ਦੇ ਲੱਗੇ ਨੇ, ਸਾਡਾ ਹਸਨਦਾਲ ਪੰਜਾ ਸਾਹਿਬ ਦਾ ਵੀਜ਼ਾ ਲੱਗਾ, ਪਰ ਉੱਥੇ ਆਗਿਆ ਨਹੀਂ ਹੈ, ਜਾਣ ਦੀ ਇਜਾਜ਼ਤ ਨਹੀਂ ਹੈ ਅੱਛਾ ਅੱਛਾ ਉੱਥੇ। ਤੇ ਲਾਹੌਰ ਦਾ ਵੀਜ਼ਾ ਲੱਗਾ ਆ ਹਾਂਜੀ ਤੇ ਇਜਾਜ਼ਤ ਉੱਥੋਂ ਦੀ ਵੀ ਨਹੀਂ ਹੈ ਜਾਣ ਦੀ ਬਿਲਕੁਲ। ਅੱਛਾ ਅੱਛਾ ਤੇ ਹੁਣ ਲੋਕਲ ਇੱਥੇ ਜਿੰਨੇ ਨਨਕਾਣਾ ਸਾਹਿਬ ਦੇ ਜਿੰਨੇ ਗੁਰਦੁਆਰੇ ਲੋਕਲ ਗੁਰਦੁਆਰੇ ਸਾਰੇ ਦਰਸ਼ਨ ਕੀਤੇ, ਨਨਕਾਣਾ ਸਾਹਿਬ ਦੇ ਕੀਤੇ ਨੇ, ਬਾਲ ਲੀਲਾ ਸਾਹਿਬ ਦੇ ਕੀਤੇ ਨੇ, ਉਹ ਜਿੰਨੇ ਵੀ ਹੈ ਮਤਲਬ ਸਾਰੇ ਗੁਰਦੁਆਰੇ ਦੇ ਇੱਥੇ ਸਾਰੇ ਦਰਸ਼ਨ ਕਰ ਲਏ ਨੇ। ਬਹੁਤ ਤੁਹਾਨੂੰ ਬਹੁਤ ਬਹੁਤ ਵਧਾਈ ਜੀ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ, ਤੁਹਾਡਾ ਬਹੁਤ ਪਿਆਰ ਮਿਲਦਾ ਇੱਥੇ, ਐਵੇਂ ਕਹੀਏ ਬੜਾ। ਵੀਰ ਜੀ ਕੀ ਹਾਲ ਚਾਲ ਹੈ ਤੁਹਾਡਾ? ਠੀਕ ਬਹੁਤ ਵਧੀਆ ਜੀ, ਬਹੁਤ ਕੀ ਨਾਮ ਹੈ ਤੁਹਾਡਾ? ਕਮਲਪ੍ਰੀਤ ਸਿੰਘ। ਕਮਲਪ੍ਰੀਤ ਸਿੰਘ। ਤੁਸੀਂ ਇੱਥੇ ਪਾਕਿਸਤਾਨ ਪਹਿਲੀ ਦਫਾ ਆਏ? ਨਹੀਂ, ਮੈਂ ਦੂਸਰੀ ਵਾਰੀ ਹਾਂ। ਦੂਸਰੀ ਵਾਰੀ ਆਏ। ਇੰਨੀ ਛੋਟੀ ਏਜ 'ਤੇ ਤੁਸੀਂ ਆ ਗਏ ਇੱਧਰ, ਤੇ ਇੱਥੇ ਤੇ ਸਾਨੂੰ ਪਤਾ ਲੱਗਿਆ ਜੀ ਤੁਹਾਡੇ ਉੱਥੇ ਅਫਵਾਹਾਂ ਉੱਡੀਆਂ ਕਿ ਵੀ ਛੋਟਾ ਬੱਚੇ ਜਾਂ ਛੋਟੀ ਏਜ ਦੇ ਬੰਦੇ ਜਾਣਗੇ ਤੇ ਉਹਨਾਂ ਨੂੰ ਬਾਅਦੋਂ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਮਿਲਦਾ। ਇਹ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਮੈਂ ਤਾਂ ਆਪਣੇ ਪਿਤਾ ਦੇ ਘਰ ਆਇਆ, ਗੁਰੂ ਨਾਨਕ ਦੇ ਘਰ। ਹੂੰ ਬਾਕੀ ਜੋ ਵੀ ਉੱਥੇ ਕਿਹਾ ਜਾਂਦਾ ਸਭ ਕੁਝ ਝੂਠ ਹੈ। ਅੱਛਾ। ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ, ਸਭ ਨੂੰ ਆਉਣਾ ਚਾਹੀਦਾ ਇੱਥੇ, ਖਾਸ ਕਰਕੇ ਟੀਨਏਜ ਨੂੰ ਤਾਂ ਬਿਲਕੁਲ ਆਉਣਾ ਚਾਹੀਦਾ ਇੱਥੇ। ਸਹੀ ਗੱਲ ਹੈ। ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਇੱਥੇ ਆ ਕੇ? ਬਹੁਤ ਵਧੀਆ, ਬਹੁਤ ਹੀ ਵਧੀਆ। ਲੱਗਦਾ ਹੀ ਨਹੀਂ ਅਸੀਂ ਪਾਕਿਸਤਾਨ 'ਚ, ਜਾਂ ਜਿਸ ਹਿਸਾਬ ਸੇ ਸਾਨੂੰ ਦਿਖਾਇਆ ਜਾਂਦਾ ਕਿ ਉੱਥੋਂ ਦੇ ਲੋਕ ਦਹਿਸ਼ਤਗਰਦ ਨੇ, ਬਹੁਤ ਗਲਤ ਸਾਨੂੰ ਚੀਜ਼ਾਂ ਦਿਖਾਈਆਂ ਜਾਂਦੀਆਂ ਜੋ ਕਿ ਬਿਲਕੁਲ ਹੀ ਝੂਠ ਹੈ। ਹੁਣ ਤੁਸੀਂ ਦੇਖ ਰਹੇ ਹੋ ਬਾਜ਼ਾਰ ਦੇ ਵਿੱਚ ਆਮ ਸੰਗਤ ਤੁਹਾਡੀ ਫਿਰ ਰਹੀ ਹੈ, ਘੁੰਮ ਰਹੀ, ਸ਼ਾਪਿੰਗ ਕਰ ਰਹੀ ਹੈ, ਕੋਈ ਸਿਕਿਉਰਿਟੀ ਨਹੀਂ ਹੈ ਤੁਹਾਡੀ, ਤੇ ਆਮ ਜਨਤਾ ਜਿਹੜੀ ਉਹਨਾਂ ਦਾ ਤੁਹਾਡੇ ਨਾਲ ਕੀ ਰਿਐਕਸ਼ਨ? ਆਮ ਜਨਤਾ, ਮੈਂ ਤੁਹਾਨੂੰ ਦੱਸ ਰਿਹਾ ਨਾ, ਸਾਨੂੰ ਲੱਗ ਹੀ ਨਹੀਂ ਰਿਹਾ ਕਿ ਅਸੀਂ ਅਲੱਗ ਮੁਲਕ ਦੇ ਵਿੱਚ ਹਾਂ। ਇਸ ਤਰ੍ਹਾਂ ਹੀ ਲੱਗ ਰਿਹਾ ਅਸੀਂ ਆਪਣੇ ਇੰਡੀਆ ਪੰਜਾਬ ਵਿੱਚ ਘੁੰਮ ਰਹੇ ਹਾਂ। ਸਹੀ। ਬਜ਼ੁਰਗੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਕੀ ਨਾਮ ਹੈ ਤੁਹਾਡਾ? ਅਕਾਲ। ਮੇਰਾ ਨਾਮ ਚਰਨਜੀਤ ਸਿੰਘ ਹੈ ਜੀ। ਚਰਨਜੀਤ ਸਿੰਘ। ਤੁਹਾਨੂੰ ਕਿੱਦਾਂ ਦਾ ਲੱਗਿਆ ਇੱਥੇ ਆ ਕੇ? ਬਹੁਤ ਸੋਹਣੀ, ਬਹੁਤ ਸੋਹਣਾ। ਜਿੱਥੇ ਵੀ ਜਾਣਾ ਕੋਈ ਸ਼ਾਪਿੰਗ ਕਰਦੇ ਤਾਂ ਵੀ ਪਹਿਲਾਂ ਸਾਨੂੰ ਚਾਹ ਰੱਖ ਕੇ ਦਿੰਦੇ ਨੇ ਕਿ ਚਾਹ ਪੀਓ ਜੀ। ਹੁਣੀ 5 ਮਿੰਟ ਹੋ ਗਏ ਅਸੀਂ ਚਾਹ ਪੀ ਕੇ ਆਣਾ। ਇਸ ਤੋਂ ਬਾਅਦ ਕੀ ਰਿਸਪੈਕਟ ਹੋ ਸਕਦੀ ਸਾਡੀ? ਸਹੀ ਗੱਲ। ਬੜੇ ਖੜੇ ਮੱਥੇ ਨਾਲ ਮਿਲਦੇ ਨੇ ਸਾਰੇ। ਤੁਸੀਂ ਪਹਿਲੀ ਦਫਾ ਆਏ ਹੋ? ਮੈਂ ਪਹਿਲੀ ਵਾਰੀ ਆਇਆ ਜੀ। ਕਿਹੜਾ ਪਿੱਛੇ ਆਪਣਾ ਪਿੰਡ? ਮੇਰਾ ਖੈਬਰ ਹੈ ਜੀ, ਖੈਬਰ। ਖੈਬਰ। ਹਾਂਜੀ, ਪਿਸ਼ਾਵਰ ਦੇ ਨਾਲ ਖੈਬਰ ਹੈ। ਸ਼ਾਬਰ ਦੇ ਨਾਲ। ਸਹੀ ਹੈ। ਮੇਰੇ ਤਾਂ ਕਰਮ ਚੰਗੇ ਸੀ ਜਿਹੜਾ ਮੈਂ ਇੱਥੇ ਨਨਕਾਣਾ ਸਾਹਿਬ 70 ਸਾਲ ਬਾਅਦ ਆਇਆ। ਅੱਛਾ, ਤੁਸੀਂ 70 ਸਾਲ ਬਾਅਦ ਆਏ ਹੋ? ਹਾਂਜੀ, ਜਨਮ ਮੇਰਾ ਇੱਥੇ ਹੈ। ਅੱਛਾ, ਜਨਮ ਤੁਹਾਡਾ ਇੱਥੋਂ ਦਾ ਹੈ? ਹਾਂ, ਖੈਬਰ ਦਾ। ਅੱਛਾ, ਤੇ ਹੁਣ ਤੁਸੀਂ ਉੱਥੇ ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਅਸੀਂ ਨਨਕਾਣਾ ਸਾਹਿਬ ਗੁਰਦੁਆਰੇ ਕੋਲ। ਨਹੀਂ ਨਹੀਂ, ਉੱਥੇ ਇੰਡੀਆ ਕਿੱਥੇ ਰਹਿੰਦੇ? ਇੰਡੀਆ ਦੇ ਪਟਿਆਲੇ ਰਹਿੰਦੇ ਆ ਜੀ। ਪਟਿਆਲੇ ਦੇ ਵਿੱਚ। ਹਾਂਜੀ। ਸਹੀ ਹੋ ਗਿਆ। ਤੇ ਇਕੱਲੇ ਹੀ ਆਏ ਹੋ ਕਿ ਨਾਲ ਬੱਚੇ ਵੀ? ਮੇਰੇ ਮਿਸਿਸ ਵੀ ਨਾਲ ਨੇ। ਅੱਛਾ ਅੱਛਾ। ਹਾਂਜੀ, ਉਹ ਵੀ ਪਹਿਲੀ ਵਾਰੀ ਆਏ ਨੇ। ਸਹੀ ਹੋ ਗਿਆ। ਮੈਂ ਤੇ ਤਾਂ ਆਪਣੀ ਤੁਸੀਂ ਜਨਮ ਭੂਮੀ ਤੇ ਜਿਹੜੇ ਯੂਥ ਹੈ ਉਹਨਾਂ ਨੂੰ ਕੀ ਸੁਣਾ ਦੇਣਾ ਚਾਹੋਗੇ? ਉਹਨਾਂ ਨੇ ਇਹ ਵੀ ਮਿਲ ਕੇ ਰਹੋ, ਇੱਕ ਦੂਜੇ ਦੇ ਨਾਲ ਸਾਰਾ ਪਰਸਪਰ ਪਿਆਰ ਰੱਖੋ। ਹੂੰ। ਉਹੀ ਚੀਜ਼ ਸੀ, ਸਿਰਫ ਲੈਣ ਲੱਗ ਗਈ ਸਾਡੇ ਵਾਸਤੇ, ਬਾਕੀ ਕੋਈ ਨਹੀਂ ਹੈ। ਤੇ ਉਹੀ ਲੋਕ ਹੈ, ਉਹੀ ਬੋਲੀ ਹੈ ਸਾਡੀ। ਹੂੰ। ਉਹ ਵੀ ਸਿਰੇ ਲੱਗ ਸਕਦੇ ਨੇ। ਕਿਹੜੀ ਚੀਜ਼ ਨਹੀਂ ਹੱਲ ਹੋ ਸਕਦੀ ਇੱਥੇ? ਇਸ ਤਰ੍ਹਾਂ ਹੀ ਪਿਆਰ ਨਾਲ ਹੀ ਸਾਰੇ ਮਸਲੇ ਹੱਲ। ਬਹੁਤ ਵਧੀਆ ਰਿਹਾ, ਬਹੁਤ ਸੋਹਣਾ ਰਿਹਾ। ਬਹੁਤ ਸ਼ੁਕਰੀਆ ਸਰ। ਪਰਮਾਤਮਾ ਅੱਲਾਹ ਤੁਹਾਨੂੰ ਹੋਰ ਉੱਚਾ ਤਰੱਕੀ ਦੇਵੇ। ਆਮੀਨ ਜੀ ਆਮੀਨ। ਬਸ ਇਹ ਪਿਆਰ ਵਧਣਾ ਚਾਹੀਦਾ, ਨਫ਼ਰਤਾਂ ਘਟਣੀਆਂ ਚਾਹੀਦੀਆਂ। ਵਧਾਈ ਦੇ ਦਿਓ ਗੁਰਪੁਰਬ ਦੀ। ਮਾਤਾ ਜੀ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਸਾਰਿਆਂ ਨੂੰ, ਤੁਹਾਡਾ? ਜਸਵੀਰ ਕੌਰ। ਸਾਰਿਆਂ ਨੂੰ ਮੇਰੀ ਤਰਫੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਲੱਖ ਲੱਖ ਵਧਾਈ ਹੋਵੇ। ਲੱਖ ਲੱਖ ਵਧਾਈ। ਹਾਂ, ਜਿਸ ਤਰ੍ਹਾਂ ਕਰਤਾਰ ਦਾ ਲਾਂਘਾ ਖੁੱਲਿਆ, ਵਾਹਿਗੁਰੂ ਕਰੇ ਹੋਰ ਰਸਤੇ ਵੀ ਸਾਡੇ ਵਾਸਤੇ ਖੁੱਲੇ, ਸਾਰੀ ਸਿੱਖ ਸੰਗਤਾਂ ਵਾਸਤੇ ਖੁੱਲਣ, ਕਿਉਂਕਿ ਸਾਰੇ ਬੜੇ ਤਰਸ ਰਹੇ ਨੇ ਇਸ ਦਰਸ਼ਨ ਕਰਨੇ ਵਾਸਤੇ। ਇਸ ਵਾਸਤੇ ਸਾਰੇ ਲਾਂਘੇ ਖੁੱਲਣ। ਇੱਕ ਲਾਂਘਾ ਖੁੱਲਿਆ, ਹੁਣ ਵਾਹਿਗੁਰੂ ਸਾਰੇ ਲਾਂਘੇ ਖੁੱਲਣ। ਜੀ ਜ਼ਰੂਰ ਜੀ ਜ਼ਰੂਰ। ਬਸ ਇੰਜ ਹੀ ਪਿਆਰ ਵੱਧਦਾ ਰਹੇ ਪੰਜਾਬੀਆਂ ਦਾ। ਪਿਆਰ ਵੱਧਦਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।